ਘਟੀਆ ਕਾਰੇ ਨੂੰ ਅੰਜਾਮ ਦਿੱਤਾ ਗਿਆ, ਜਿਹੜਾ ਕਿ ਅਤੀ ਨਿੰਦਣਯੋਗ ਹੈ, ਜਿਹਨੂੰ ਕਿਸੇ ਵੀ ਤਰੀਕੇ ਦੇ ਨਾਲ ਜਾਇਜ਼ ਨਹੀਂ ਕਿਹਾ ਜਾ ਸਕਦਾ। ਉਸ ਮਾਮਲੇ ਦੇ ਵਿੱਚ ਇੱਕ ਵੱਡੀ ਅਪਡੇਟ ਆ ਰਹੀ ਹੈ ਤੇ ਉਹ ਜਿਹੜੀ ਗੱਲ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਵਡੋਦਰਾ ਦੀ ਫੈਸ਼ਨ ਡਿਜ਼ਾਈਨਰ ਅਰਚਨਾ ਮਕਵਾਨਾ ਨੂੰ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਦੇ ਮੌਕੇ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਦੇ ਵਿੱਚ ਯੋਗ ਕਰਨ ਤੋਂ ਬਾਅਦ ਪੁਲਿਸ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਉਸਨੇ ਹਰਿਮੰਦਰ ਸਾਹਿਬ ਕੰਪਲੈਕਸ ਦੇ ਵਿੱਚ ਸੀਸ ਆਸਨ ਕੀਤਾ ਤੇ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਪੋਸਟ ਕੀਤੀਆਂ। ਇਸ ਤੋਂ ਬਾਅਦ ਅਰਚਨਾ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ। ਉਸ ਨੇ ਇਸ ਦੇ ਲਈ ਮਾਫੀ ਮੰਗੀ ਤੇ ਉਸ ਦਾ ਕਿਹਾ ਕਿ ਉਸ ਦਾ ਇਰਾਦਾ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਦਾ ਨਹੀਂ ਸੀਗਾ। ਉਸ ਤੋਂ ਬਾਅਦ ਹੁਣ ਇਹ ਕਹਿੰਦੀ ਹੈ ਬੀਬੀ ਮੈਨੂੰ ਸੋਸ਼ਲ ਮੀਡੀਆ ਤੇ ਆ ਕੇ ਕਿ ਕਹਿੰਦੀ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਤੇ ਮੈਨੂੰ ਰੇਪ ਤੱਕ ਦੀਆਂ ਧਮਕੀਆਂ ਮਿਲ ਰਹੀਆਂ ਨੇ। ਹੁਣ ਉਹਨੂੰ ਸੁਰੱਖਿਆ ਦੇ ਦਿੱਤੀ ਗਈ ਹੈ। ਇੱਕ ਬੰਦੇ ਤੇ ਕਿਸੇ ਦੇ ਵੀ, ਅਰਚਨਾ ਮਕਵਾਨਾ ਦਾ ਆਪਾਂ ਨਾਂ ਹੀ ਲੈ ਦਿੰਦੇ ਹਾਂ, ਆਪਾਂ ਨੂੰ ਕਿਹੜਾ ਡਰ ਹੈ ਕਿਸੇ ਚੀਜ਼ ਦਾ। ਇਹ ਬੀਬੀ ਆਈ ਦਰਬਾਰ ਸਾਹਿਬ ਦੇ ਵਿੱਚ ਆ ਕੇ ਨੇ ਯੋਗ ਕੀਤਾ, ਫੋਟੋਆਂ ਅਪਲੋਡ ਕਰਤੀਆਂ, ਕਿਤੇ ਹੋਰ ਨਹੀਂ ਗਈ, ਕਿਤੇ ਨਹੀਂ ਗਈ, ਰਾਹ ਦੇ ਵਿੱਚ ਕਿਤੇ ਨਹੀਂ ਰੁਕੀ। ਇਹਦੀ ਟਰੈਵਲ ਹਿਸਟਰੀ ਤੋਂ ਪਤਾ ਲੱਗਦਾ ਕਿ ਇਹ ਸਿਰਫ ਇਸੇ ਥਾਂ ਤੇ ਆਈ ਸੀਗੀ। ਜੇ ਤੁਸੀਂ ਇਹਦੇ ਬਾਰੇ ਕੁਝ ਹੋਰ ਖੋਜ ਕਰੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਇਹ ਔਰਤ ਦਰਬਾਰ ਸਾਹਿਬ ਮੱਥਾ ਟੇਕਣ ਆਈ ਨਹੀਂ ਸੀਗੀ। ਵੀਡੀਓ ਕੈਮਰੇ ਜਿੰਨੀ ਕਿ ਜਾਂਚ ਸਾਹਮਣੇ ਆਈ ਹੈ ਉਹਦੇ ਮੁਤਾਬਕ ਇਹ ਦਰਬਾਰ ਸਾਹਿਬ ਦੇ ਅੰਦਰ ਗਈ ਨਹੀਂ ਤੇ ਸਰੋਵਰ ਜਿੱਥੇ ਕੋਈ ਮੌਜੂਦ ਨਹੀਂ ਸੀ ਉੱਥੇ ਫੋਟੋਆਂ ਖਿਚਾ ਕੇ ਚਲੀ ਗਈ। ਉਹਦੇ ਮਨ ਦੇ ਵਿੱਚ ਲੱਗਦਾ ਨਹੀਂਗਾ ਕਿ ਦਰਬਾਰ ਸਾਹਿਬ ਵਾਸਤੇ ਕੋਈ ਸ਼ਰਧਾ ਹੋਊਗੀ। ਜੇ ਹੁੰਦੀ ਤਾਂ ਪਹਿਲਾਂ ਜਾਂ ਬਾਅਦ ਦੇ ਵਿੱਚ। ਆਪਾਂ ਦੇਖਿਆ ਨਾ ਲੋਕ ਤਾਂ ਉੱਥੇ ਨਤਮਸਤਕ ਹੋਣ ਦੇ ਲਈ ਕਿੰਨੇ ਤਤਪਰ ਨੇ, ਲਾਈਨਾਂ ਲੱਗਦੀਆਂ ਨੇ, ਪਰ ਬਾਵਜੂਦ ਇਸ ਦੇ ਲੋਕਾਂ ਨੂੰ ਇਹ ਹੁੰਦਾ ਕਿ ਮੈਂ ਸ਼ਰਧਾਲੂਆਂ ਨੂੰ ਇਹ ਹੁੰਦਾ ਕਿ ਮੈਂ ਪਹਿਲਾਂ ਜਾਵਾਂ। ਖੈਰ, ਪਰ ਨਾ ਇਹ ਪਹਿਲਾਂ ਗਈ ਨਾ ਇਹ ਬਾਅਦ ਦੇ ਵਿੱਚ ਗਈ। ਉਹਦੀ ਇਸ ਹਰਕਤ ਤੋਂ ਪਤਾ ਲੱਗਦਾ ਕਿ ਉਹਦਾ ਕੰਮ ਸਿਰਫ ਡਰਾਮਾ ਕਰਨਾ ਸੀਗਾ ਤੇ ਉਹ ਉਸ ਡਰਾਮੇ ਦੀ ਪਬਲਿਸਿਟੀ ਹਾਸਲ ਕਰਨਾ ਸੀਗਾ। ਹੁਣ ਅੱਗੇ ਜਦੋਂ ਕਿਸੇ ਬੰਦੇ ਤੋਂ ਗੁਨਾਹ ਹੋ ਜਾਂਦਾ, ਹੁਣ ਇਸ ਤੋਂ ਬਾਅਦ ਇਹੀ ਹੁੰਦਾ ਕਿ ਲੋਕਾਂ ਨੂੰ ਇਹ ਲੱਗਦਾ ਕਿ ਮਾਫੀ ਮੰਗੀ ਜਾਵੇ। ਹੁਣ ਪਹਿਲੀ ਗੱਲ ਤੇ ਪਰਚਾ ਦਰਜ ਹੋ ਗਿਆ, ਇਹਨੂੰ ਪੁਲਿਸ ਸੁਰੱਖਿਆ ਮੁਹੱਈਆ ਕਰਾਉਣ ਦੇ ਨਾਲ ਉੱਤੇ ਇਹ ਬੀਬੀ ਨੂੰ ਪੰਜਾਬ ਪੁਲਿਸ ਦੇ ਹਵਾਲੇ ਕੀਤਾ ਜਾਵੇ ਜਾਂ ਉਸ ਪੁਲਿਸ ਦੇ ਹਵਾਲੇ ਕੀਤਾ ਜਾਵੇ ਜਿੱਥੇ ਪਰਚਾ ਦਰਜ ਆ। ਕੋਤਵਾਲੀ ਥਾਣੇ ਦੇ ਵਿੱਚ ਪਰਚਾ ਦਰਜ ਹੈ। ਜਿਹੜੀ ਦੂਜੀ ਗੱਲ ਹੈ, ਜਿਹੜੀ ਡਿਪਲੋਮੈਸੀ ਖੇਡੀ ਜਾ ਰਹੀ ਹੈ ਇਸ ਮਾਮਲੇ ਦੇ ਵਿੱਚ, ਉਹ ਇਹ ਹੈ, ਬੀਬੀ ਕਹਿ ਰਹੀ ਹੈ, ਕਹਿੰਦੀ ਕਿ ਕੁਝ ਲੋਕਾਂ ਨੂੰ ਮੇਰੀ ਤਸਵੀਰ ਤੇ ਨਾਰਾਜ਼ਗੀ ਹੋਈ ਹੈ, ਇਸ ਕਰਕੇ ਮੈਂ ਮਾਫੀ ਮੰਗਦੀ ਹਾਂ। ਜਦਕਿ ਇਹ ਗੱਲ ਬਿਲਕੁਲ ਗਲਤ ਹੈ ਜਿਹੜੇ ਤਰੀਕੇ ਨਾਲ ਇਹ ਮਾਫੀ ਮੰਗ ਰਹੀ ਹੈ। ਕੁਝ ਲੋਕਾਂ ਨੂੰ ਨਾਰਾਜ਼ਗੀ ਨਹੀਂ ਹੋਈ। ਤੁਸੀਂ ਇੱਕ ਧਾਰਮਿਕ ਥਾਂ ਤੇ ਜਾ ਕੇ ਉੱਥੋਂ ਦੀ ਜਿਹੜੀ ਮਰਿਆਦਾ, ਧਾਰਮਿਕ ਮਰਿਆਦਾ, ਉਹਨੂੰ ਭੰਗ ਹੀ ਨਹੀਂ ਕੀਤਾ, ਸਗੋਂ ਤੁਸੀਂ ਉੱਥੇ ਜਾ ਕੇ ਇੱਕ ਐਸੀ ਹਰਕਤ ਕਰਕੇ ਆਏ ਹੋ ਜਿਹਨੂੰ ਬਰਦਾਸ਼ਤ ਕਰਨਾ ਵੀ ਬਹੁਤ ਔਖਾ ਹੈ। ਹੁਣ ਇਹ ਕਹਿੰਦੀ ਹੈ ਕਿ ਜੇ ਬੀਬੀ ਕਵੇ ਕਿ ਮੈਂ ਤਾਂ ਬਈ ਜਾਣ ਬੁੱਝ ਕੇ ਅਜਿਹਾ ਕੀਤਾ ਸੀ ਤੇ ਇਹ ਗਲਤ ਸੀਗਾ, ਇਸ ਕਰਕੇ ਮੈਂ ਮਾਫੀ ਮੰਗਦੀ ਹਾਂ ਤੇ ਮੈਨੂੰ ਹੁਣ ਮਾਫ ਕਰ ਦਿਓ, ਪਰ ਉਲਟਾ ਇਹ ਕਹਿ ਰਹੀ ਹੈ ਕਿ ਜੀ ਮੈਨੂੰ ਜੋ ਮੈਂ ਕੀਤਾ, ਕੁਝ ਲੋਕਾਂ ਨੂੰ, ਮਤਲਬ ਕੁਝ ਸ਼ਬਦ ਵਿੱਚ ਪਾ ਰਹੀ ਹੈ, ਕੁਝ ਲੋਕਾਂ ਨੂੰ ਮੇਰੀ ਤਸਵੀਰ ਤੇ ਨਾਰਾਜ਼ਗੀ ਹੋਈ ਹੈ ਤੇ ਮੈਂ ਇਸ ਕਰਕੇ ਮਾਫੀ ਮੰਗਦੀ ਹਾਂ। ਇਹ ਮਾਫੀ ਦਿਖਾਵੇ ਦੀ ਮਾਫੀ ਤਾਂ ਹੋ ਸਕਦੀ ਹੈ, ਪਰ ਇਹ ਮਾਫੀ ਇਸ ਤਰ੍ਹਾਂ ਨਹੀਂ ਹੋ ਸਕਦੀ ਕਿ ਉਹਨੂੰ ਵਾਕਈ ਆਪਣੀ ਗੱਲ ਦਾ ਅਹਿਸਾਸ ਹੈ। ਇਸ ਘਟਨਾ ਨੂੰ ਇਸ ਬੀਬੀ ਦੇ ਨਾਂ ਨਾਲ ਜਾਂ ਇਹਦੇ ਪ੍ਰੋਫੈਸ਼ਨ ਨਾਲ ਜੋੜ ਕੇ ਹੀ ਨਹੀਂ ਦੇਖਿਆ ਜਾ ਰਿਹਾ। ਇਸ ਘਟਨਾ ਨੂੰ ਕਈ ਹੋਰ ਐਂਗਲਾਂ ਤੋਂ, ਕਈ ਡੂੰਘੀਆਂ ਸਾਜ਼ਿਸ਼ਾਂ ਦੇ ਐਂਗਲਾਂ ਤੋਂ ਵੀ ਦੇਖਿਆ ਜਾ ਰਿਹਾ। ਇਸ ਬੀਬੀ ਦੀਆਂ ਤਸਵੀਰਾਂ ਕੰਗਣਾ ਰਣੌਤ ਨਾਲ ਵੀ ਨੇ। ਮੈਂ ਇਹ ਨਹੀਂ ਕਹਿੰਦਾ ਕਿ ਉਹ ਕੰਗਣਾ ਰਣੌਤ ਨਾਲ ਫੋਟੋ ਖਿਚਾ ਕੇ ਆਈ, ਬਾਅਦ ਦੇ ਵਿੱਚ ਉਹ ਦਰਬਾਰ ਸਾਹਿਬ ਆ ਗਈ, ਨਹੀਂ, ਉਹ ਪਹਿਲਾਂ ਦੀਆਂ ਹੋ ਸਕਦੀਆਂ, ਪੁਰਾਣੀਆਂ ਵੀ ਹੋ ਸਕਦੀਆਂ, ਪਰ ਇਸ ਤੋਂ ਪਤਾ ਤਾਂ ਇਹ ਲੱਗਦਾ ਨਾ ਕਿ ਉਹ ਉਸ ਗਰੁੱਪ ਦੇ ਨੇੜੇ ਹੈ ਜਾਂ ਉਸ ਆਈਡੀਓਲੋਜੀ ਦੇ ਨੇੜੇ ਹੈ ਜਾਂ ਉਸ ਤਰੀਕੇਕਾਰ ਦੇ ਨਾਲ ਜਿਹੜੇ ਭੜਕਾਊ ਲੋਕ ਕੰਮ ਕਰਦੇ ਨੇ ਉਹਨਾਂ ਲੋਕਾਂ ਦੇ ਨੇੜੇ ਹੈ। ਜਿਹੜੀ ਦੂਜੀ ਅਹਿਮ ਗੱਲ ਹੈ ਉਹ ਇਹ ਹੈ ਕਿ ਸੋਸ਼ਲ ਮੀਡੀਆ ਤੇ ਹੁਣ ਇੱਕ ਚਰਚਾ ਹੋਰ ਵੀ ਚੱਲੀ ਆ, ਹਾਲਾਂਕਿ ਆਪਾਂ ਇਹਨੂੰ ਦਰੁਸਤ ਵੀ ਕਰ ਦਿਆਂਗੇ ਬਾਅਦ ਦੇ ਵਿੱਚ ਜੇ ਇਹ ਗਲਤ ਹੋਈ ਤਾਂ। ਉਹ ਇਹ ਹੈ ਕਿ ਜਿਹੜਾ ਪੰਜਾਬ ਸਰਕਾਰ ਦੇ ਵਿੱਚ ਜਿਹੜੇ ਮੈਡਮ ਨੇ ਮੰਤਰੀ ਅਨਮੋਲ ਗਗਨ ਮਾਨ, ਜਿਨ੍ਹਾਂ ਦਾ ਪਿਛਲੇ ਦਿਨਾਂ ਦੇ ਵਿੱਚ ਵਿਆਹ ਹੋਇਆ, ਉਹਨਾਂ ਨੇ ਇੱਕ ਪੋਸਟਰ ਸਾਂਝਾ ਕੀਤਾ ਕਿ ਪੰਜਾਬ ਦੇ ਵਿੱਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਲਈ ਉਹ ਕਹਿੰਦੇ ਕਿ ਉਹਦੇ ਵਿੱਚ ਦਰਬਾਰ ਸਾਹਿਬ ਦੀ ਫੋਟੋ ਲਾਈ ਹੋਈ ਹੈ। ਹੁਣ ਵੈਸੇ ਵੀ ਜਦੋਂ ਪੰਜਾਬ ਦੀ ਗੱਲ ਚੱਲਦੀ ਹੈ ਤਾਂ ਸੰਕੇਤਕ ਤੌਰ ਤੇ ਦਰਬਾਰ ਸਾਹਿਬ ਦੀ ਫੋਟੋ ਲਾ ਦਿੱਤੀ ਜਾਂਦੀ ਹੈ, ਸਰਕਾਰਾਂ ਪਹਿਲੀਆਂ ਵੀ ਲਾਉਂਦੀਆਂ ਰਹੀਆਂ ਨੇ, ਪਰ ਹੁਣ ਲੋਕ ਇਸ ਕਰਕੇ ਉਹ ਬੀਬੀ ਦੀ ਆਲੋਚਨਾ ਕਰ ਰਹੇ ਆ ਕਿ ਜੇ ਤੁਸੀਂ ਪਹਿਲਾਂ ਹੀ ਕਹੋਗੇ ਕਿ ਭਾਈ ਇਹ ਸੈਰ ਸਪਾਟੇ ਵਾਲੀ ਥਾਂ ਤੇ ਫਿਰ ਲੋਕਾਂ ਨੇ ਆ ਕੇ ਤਾਂ ਉਹ ਜਿਹੀਆਂ ਹਰਕਤਾਂ ਕਰਨੀਆਂ ਹੀ ਨੇ। ਹੁਣ ਇਹਦੇ ਤੇ ਵੀ ਇੱਕ ਡਿਬੇਟ ਚੱਲ ਪਈ ਹੈ। ਜਿਹੜੀ ਇਹ ਬੀਬੀ ਦੀ ਕਾਰਕਰਦਗੀ ਹੈ ਉਹ ਇਹ ਹੈ ਕਿ ਇਹ ਟਰੈਵਲ ਹਿਸਟਰੀ ਜਾਂ ਹੋਰ ਜਾਂ ਇਹਦੀ ਮਾਫੀ ਤੋਂ ਸਾਫ਼ ਪਤਾ ਲੱਗਦਾ। ਹੁਣ ਇਹ ਕਹਿੰਦੀ ਕਿ ਮੈਨੂੰ ਰੇਪ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ, ਇਹਦੀ ਵੀ ਜਾਂਚ ਹੋਣੀ ਚਾਹੀਦੀ ਹੈ। ਜਿਹੜੀ ਇਹ ਗੱਲ ਕਹਿ ਰਹੀ ਹੈ ਨਾ ਕਿ ਇਹਦੀ ਧਮਕੀਆਂ ਮਿਲ ਰਹੀਆਂ ਨੇ, ਇਹਨੂੰ ਧਮਕੀਆਂ ਦੇ ਕੌਣ ਰਿਹਾ? ਔਰ ਤੁਸੀਂ ਦੇਖੋ ਇਹਦੀ ਪੋਸਟ ਇੰਨੀ ਜ਼ਿਆਦਾ ਵਾਇਰਲ ਹੋਈ ਹੈ। ਵਾਇਰਲ ਤਾਂ ਪੰਜਾਬ 'ਚ ਹੋਣੀ ਚਾਹੀਦੀ ਸੀ ਜਾਂ ਵੱਧ ਤੋਂ ਵੱਧ ਪੰਜਾਬੀ ਡਾਇਸਪੋਰੇ 'ਚ ਹੋਣੀ ਚਾਹੀਦੀ ਸੀ, ਹਰਿਆਣੇ 'ਚ ਹੋਣੀ ਚਾਹੀਦੀ ਸੀ,
ਮਤਲਬ ਕਹਿਣ ਤੋਂ ਭਾਵ ਇਹ ਹੈ ਕਿ ਜਿੱਥੇ ਦਰਬਾਰ ਸਾਹਿਬ ਨੂੰ ਮੰਨਣ ਵਾਲੇ ਸਿੱਖ ਬਹੁ ਗਿਣਤੀ ਇਲਾਕਿਆਂ ਦੇ ਵਿੱਚ, ਪਰ ਇਹਦੀ ਤਸਵੀਰ ਭਾਰਤ ਦੇ ਵਿੱਚ ਉਹਨਾਂ ਇਲਾਕਿਆਂ ਦੇ ਵਿੱਚ ਵੀ ਜਿੱਥੋਂ ਬਹੁਤ ਘੱਟ ਸੈਲਾਨੀ ਆਉਂਦੇ ਆ, ਜਾਂ ਜਿੱਥੇ ਬਹੁਤ ਘੱਟ ਇਹਨਾਂ ਚੀਜ਼ਾਂ ਦੇ, ਹੁਣ ਆਪਾਂ ਨੂੰ ਕੀ ਪਤਾ ਨਾਗਾਲੈਂਡ ਦੇ ਵਿੱਚ ਕੀ ਹੋ ਗਿਆ, ਅੱਜ ਆਪਾਂ ਨੂੰ ਪਤਾ ਕੋਈ ਵੱਡੀ ਖਬਰ ਹੋਈ ਤਾਂ ਆਪਾਂ ਨੂੰ ਪਤਾ ਲੱਗੂਗਾ, ਆਪਾਂ ਨੂੰ ਕੀ ਪਤਾ ਅਸਾਮ ਦੇ ਵਿੱਚ ਕੀ ਹੋ ਗਿਆ, ਪਰ ਇਹਦੀ ਤਸਵੀਰ ਕੁਛ ਪਲਾਂ ਦੇ ਵਿੱਚ ਹੀ ਇੰਨੀ ਜ਼ਿਆਦਾ ਵਾਇਰਲ ਹੋ ਗਈ, ਜਿੱਥੋਂ ਇਹ ਵੀ ਕਈ ਲੋਕਾਂ ਨੂੰ ਖਦਸ਼ਾ ਜਾਂ ਅੰਦੇਸ਼ਾ ਜਾਂ ਸ਼ੰਕਾ ਕਿ ਇਸ ਬੀਬੀ ਦੀ ਤਸਵੀਰ ਨੂੰ ਜਾਂ ਇਹਦੀ ਕਰਤੂਤ ਨੂੰ ਜਾਣ ਬੁੱਝ ਕੇ ਫੈਲਾਇਆ ਗਿਆ ਕੁਛ IT ਸੈੱਲਾਂ ਵੱਲੋਂ, ਜਿਨ੍ਹਾਂ ਦਾ ਮਕਸਦ ਇਹ ਸੀਗਾ ਕਿ ਇਸ ਤਸਵੀਰ ਦੇ ਨਾਲ ਪ੍ਰਭਾਵ ਇਹ ਦਿੱਤਾ ਜਾਵੇ ਕਿ ਇਹ ਜੇ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਇਹਦੇ ਨਾਲ ਕੁਛ ਵੀ ਨਹੀਂ ਫਰਕ ਪੈਣਾ। ਪਰ ਆਪਾਂ ਇੱਕ ਗੱਲ ਦੇ ਉੱਤੇ ਖੜੇ ਹਾਂ, ਔਰ ਉਹਦੇ ਉੱਤੇ ਸਾਨੂੰ ਸਾਰਿਆਂ ਨੂੰ ਖੜਨਾ ਚਾਹੀਦਾ ਹੈ ਕਿ ਹਰ ਇੱਕ ਦਾ ਧਰਮ ਸਤਿਕਾਰਤ ਹੈ, ਜਿਹਦਾ ਵੀ ਕੋਈ ਵੀ ਧਰਮ ਹੈ, ਚਾਹੇ ਉਹ ਭਾਈ ਕੋਈ ਪਾਰਸੀ ਹੈ, ਕੋਈ ਬੋਧੀ ਹੈ, ਕੋਈ ਜੈਨੀ ਹੈ, ਕੋਈ ਸਿੱਖ ਭਾਈ ਹੈ, ਕੋਈ ਦਲਿਤ ਭਾਈਚਾਰਾ ਕਿਸੇ ਵੀ ਧਾਰਾ ਦੇ ਨਾਲ ਜੁੜਿਆ ਹੋਇਆ, ਕੋਈ ਮੁਸਲਿਮ ਭਰਾ, ਕੋਈ ਹਿੰਦੂ ਭਰਾ, ਕਿਸੇ ਵੀ ਤਰੀਕੇ ਦੇ ਨਾਲ ਉਹਦਾ ਜਿਹੜਾ ਜਿੱਥੇ ਉਹਦੀ ਪੂਜਾ ਕਰਦਾ, ਕਿਸੇ ਵੀ ਆਪਣੀ ਆਸਥਾ ਨੂੰ ਪਰਨਾਇਆ ਹੋਇਆ, ਉਹਦੇ ਉਹ ਅਸਥਾਨ ਦੇ ਵੀ ਆਪਾਂ ਜਿਹੜੀ ਆਦਰ ਕਰਦੇ ਹਾਂ, ਸਤਿਕਾਰ ਕਰਦੇ ਹਾਂ। ਇਹ ਬੀਬੀ ਦੀ ਜਿਹੜੀ ਹਰਕਤ ਹੈ, ਇਹਨੇ ਬਹੁਤ ਘਟੀਆ ਹਰਕਤ ਕੀਤੀ ਹੈ। ਔਰ ਦੂਜਾ ਜਿਹੜੀ ਇਹਦੀ ਸ਼ਬਦਾਵਲੀ ਹੈ ਕਿ ਕੁਝ ਲੋਕਾਂ ਨੂੰ ਤਕਲੀਫ ਹੋਈ ਹੈ, ਲੋਕਾਂ ਦਾ ਸ਼ੰਕਾ ਇਹ ਹੈ ਕਿ ਇਹ ਗੱਲ ਬਿਲਕੁਲ ਗਲਤ ਹੈ। ਤੇ ਦੂਜਾ ਹੁਣ ਜਿਹੜੀ ਇਹਨੂੰ ਪੁਲਿਸ ਸਿਕਿਉਰਿਟੀ ਦੇ ਦਿੱਤੀ ਗਈ ਹੈ, ਇਹਦੇ ਨਾਲ ਇੱਕ ਹੋਰ ਮਾੜਾ ਪ੍ਰਭਾਵ ਇਹ ਗਿਆ ਕਿ ਲੋਕ ਕਹਿੰਦੇ ਸੀਗੇ ਕਿ ਪਹਿਲਾਂ ਨਿਰੰਕਾਰੀ ਨੇ ਇਸ ਤਰ੍ਹਾਂ ਕੀਤਾ ਕਿ ਉਹਨੇ ਸਿੱਖਾਂ ਦੀਆਂ ਭਾਵਨਾਵਾਂ ਭੜਕਾਈਆਂ, ਸਿੱਖਾਂ ਦੇ ਗੁਰੂ ਸਾਹਿਬਾਨ ਬਾਰੇ ਮਾੜਾ ਚੰਗਾ ਬੋਲਿਆ, ਤੇ ਉਹ ਬੰਦੇ ਨੂੰ ਸਟੇਟ ਕੱਢ ਕੇ ਲੈ ਗਈ ਇਹਨਾਂ ਸਾਰੇ ਦੋਸ਼ਾਂ ਦੇ ਵਿੱਚੋਂ। ਹੁਣ ਇਹ ਬੀਬੀ ਤੇ ਪਰਚਾ ਦਰਜ ਹੋਇਆ, ਬਜਾਏ ਇਸ ਦੇ ਕਿ ਤੇ ਕਾਨੂੰਨੀ ਕਾਰਵਾਈ ਕੀਤੀ ਜਾਏ, ਬਜਾਏ ਇਸ ਦੇ ਕਿ ਇਹਨੂੰ ਦੱਸਿਆ ਜਾਵੇ ਕਿ ਭਾਈ ਮਰਿਆਦਾ ਕੀ ਹੈ, ਬਜਾਏ ਇਸ ਦੇ ਕਿ ਇਹ ਤੁਰੰਦਰ ਤੋਂ ਜਾਂ ਆਪਣੇ ਸ਼ਬਦਾਂ ਰਾਹੀਂ ਕਹੇ ਕਿ ਹਾਂ ਮੈਨੂੰ ਖੇਦ ਹੈ, ਇਹਨੂੰ ਪੁਲਿਸ ਸੁਰੱਖਿਆ ਪ੍ਰਦਾਨ ਕਰ ਦਿੱਤੀ ਗਈ ਹੈ। ਅਸੀਂ ਨਹੀਂ ਕਹਿੰਦੇ ਕਿ ਕਿਸੇ ਨਾਲ ਕੋਈ ਰੇਪ ਵਰਗੀ ਘਟਨਾ ਵਾਪਰੇ, ਅਸੀਂ ਨਹੀਂ ਕਹਿੰਦੇ ਕਿ ਕਿਸੇ ਨਾਲ ਕੋਈ ਜਾਨੋਂ ਮਾਰਨ ਦੀ ਧਮਕੀ ਉਹ ਸੱਚੀ ਹੋ ਜਾਵੇ, ਪਰ ਕਈ ਵਾਰੀ ਕੋਈ ਬੰਦਾ ਜਾਣ ਬੁੱਝ ਕੇ ਵਿਕਟਮ ਵੀ ਬਣਦਾ ਕਿ ਉਹਦੇ ਤੇ ਜਿਹੜਾ ਦੋਸ਼ ਲੱਗ ਰਿਹਾ ਉਹ ਮੈਂ ਆਪਣੇ, ਜਿਵੇਂ ਪੋਲੀਟੀਸ਼ੀਅਨ ਨਹੀਂ, ਗੱਲ ਤਾਂ ਕੋਈ ਹੋਰ ਪੁੱਛੀ ਦੀ ਹੈ ਪਰ ਕਰਦੇ ਮੂਹਰੋਂ ਕੋਈ ਹੋਰ ਹੈ। ਇਸੇ ਤਰ੍ਹਾਂ ਇਸ ਘਟਨਾ ਦੇ ਵਿੱਚ ਵੀ ਇਉਂ ਲੱਗਦਾ ਹੈ ਕਿ ਉਹ ਬੀਬੀ ਜਾਣ ਬੁੱਝ ਕੇ ਮੋੜਾ ਦੇ ਰਹੀ ਹੈ ਕਿ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ, ਮੈਨੂੰ ਰੇਪ ਦੀਆਂ ਧਮਕੀਆਂ ਮਿਲ ਰਹੀਆਂ, ਮੈਂ ਜੇ ਬਾਹਰ ਜਾਊਂਗੀ ਤਾਂ ਮੇਰੇ ਨਾਲ ਆ ਹੋ ਜਾਊਗਾ। ਜਦਕਿ ਗੱਲ ਅਸਲ ਦੇ ਵਿੱਚ ਇਹ ਹੈ ਕਿ ਜੋ ਉਹ ਕਰਕੇ ਗਈ ਹੈ ਉਹਦੇ ਲਈ ਉਹ ਕਿੰਨਾ ਕੁ ਖੇਦ ਪ੍ਰਗਟਾਉਂਦੀ ਹੈ, ਅਫਸੋਸ ਪ੍ਰਗਟਾਉਂਦੀ ਹੈ, ਜਾਂ ਸਾਡੇ ਧਾਰਮਿਕ ਆਗੂ ਕਿਸ ਤਰੀਕੇ ਦੇ ਨਾਲ ਲੈਂਦੇ ਨੇ, ਉਹਦੇ ਤੇ ਚਰਚਾ ਹੋਣੀ ਚਾਹੀਦੀ ਹੈ। ਹੁਣ ਪੰਜਾਬ ਸਰਕਾਰ ਦੀ ਵੀ ਇੱਕ ਤਸਵੀਰ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਖਾਸੀ ਚਰਚਾ ਹੋ ਰਹੀ ਹੈ, ਪਰ ਮੈਂ ਵੀ ਇੱਥੇ ਵੀ ਕਹਿਣਾ ਕਿ ਆਪਾਂ ਸੋਸ਼ਲ ਮੀਡੀਆ ਤੇ ਕਈ ਵਾਰੀ ਕੋਈ ਬੇਲੋੜੀਆਂ ਚਰਚਾਵਾਂ ਵੀ ਸੁਣਦੇ ਹਾਂ, ਪਰ ਜੇਕਰ ਉੱਥੇ ਕੋਈ ਸੈਰ ਸਪਾਟਾ ਲਫ਼ਜ਼ ਵਰਤਿਆ ਗਿਆ ਤਾਂ ਉਹਦੇ ਵਿੱਚ ਸੋਧ ਕਰ ਲੈਣੀ ਚਾਹੀਦੀ ਹੈ। ਜਿਹੜੀ ਤਸਵੀਰ ਮੈਂ ਦੇਖੀ ਹੈ ਫੇਸਬੁੱਕ ਦੇ ਉੱਤੇ ਜਾਂ ਹੋਰ ਦੇ ਉੱਤੇ ਕਿ ਦਰਬਾਰ ਸਾਹਿਬ ਦੀ ਫੋਟੋ ਲਾ ਕੇ ਕਿਹਾ ਗਿਆ ਕਿ ਪੰਜਾਬ ਦੇ ਵਿੱਚ ਟੂਰਿਜ਼ਮ ਆਉਣਾ ਚਾਹੀਦਾ ਜਾਂ ਪੰਜਾਬ ਦੇ ਵਿੱਚ ਇਹ ਹੋਣਾ ਚਾਹੀਦਾ, ਤਾਂ ਜੇ ਉਹ ਪਾਰਟੀਕੂਲਰ ਤਸਵੀਰ ਦੇ ਨਾਲ ਲੱਗਦਾ, ਪਰ ਆਪਾਂ ਤਾਂ ਇਹ ਵੀ ਦੇਖਿਆ ਕਿ ਇੱਥੇ ਦਰਬਾਰ ਸਾਹਿਬ ਦੇ ਵਿੱਚ ਬੱਚਿਆਂ ਨੂੰ ਸਹੁੰ ਚੁਕਾਈ ਗਈ ਕਿ ਅਸੀਂ ਨਸ਼ਾ ਨਹੀਂ ਕਰਾਂਗੇ, ਤੇ ਲੋਕਾਂ ਨੇ ਉਦੋਂ ਵੀ ਕਿਹਾ ਕਿ ਨਾ ਤਾਂ ਬੱਚੇ ਨਸ਼ਾ ਰੋਕ ਸਕਦੇ ਆ ਤੇ ਨਾ ਹੀ ਬੱਚੇ ਕੋਈ ਨਸ਼ੇ ਦੇ ਤਸਕਰ ਆ, ਤੁਸੀਂ ਇੱਥੇ ਸਹੁੰ ਕਿਉਂ? ਤੇ ਸਹੁੰ ਵੀ ਸਿੱਖੀ ਸਿਧਾਂਤ ਦੇ ਵਿੱਚ ਕੋਈ ਇਹਦਾ ਜ਼ਿਕਰ ਨਹੀਂ ਹੁੰਦਾ, ਜੇ ਇਹਨੂੰ ਕੋਈ ਮਹੱਤਤਾ ਨਹੀਂ ਦਿੱਤੀ ਜਾਂਦੀ। ਉਦੋਂ ਵੀ ਕਈ ਧਾਰਮਿਕ ਆਗੂਆਂ ਨੇ ਜਾਂ ਜਿਹੜੇ ਗੁਰਮਤਿ ਮਰਿਆਦਾ ਨੂੰ ਆਪਾਂ ਇਹਨੇ ਜਾਣਕਾਰ ਹੈ ਨਹੀਂਗੇ, ਆਪਣੀ ਬੁੱਧੀ ਬਹੁਤ ਛੋਟੀ ਹੈ, ਆਪਾਂ ਇਹਨਾਂ ਚੀਜ਼ਾਂ ਨੂੰ ਬਹੁਤ ਪੜ੍ਹਨਾ ਪੈਂਦਾ ਤੁਹਾਨੂੰ ਇਹਨਾਂ ਚੀਜ਼ਾਂ ਨੂੰ ਸਮਝਣ ਵਾਸਤੇ, ਪਰ ਫਿਰ ਵੀ ਕਈ ਲੋਕ ਕਹਿੰਦੇ ਸੀਗੇ ਕਿ ਇਹਨਾਂ ਚੀਜ਼ਾਂ ਦੀ ਕੋਈ ਮਹੱਤਤਾ ਨਹੀਂ ਹੈ। ਜਿਹੜੇ ਲੋਕ ਧਾਰਮਿਕ ਤੌਰ ਤੇ ਇਹਨਾਂ ਖਾਸ ਤੌਰ ਤੇ ਗੁਰਮਤ ਦੀ ਜਾਣਕਾਰੀ ਰੱਖਦੇ ਨੇ, ਗੁਰਮਤ ਮਰਿਆਦਾ ਦੀ ਜਾਣਕਾਰੀ ਰੱਖਦੇ ਨੇ, ਪਰ ਫਿਰ ਵੀ ਇਹ ਜੋ ਹੋਇਆ ਬਹੁਤ ਮਾੜਾ ਹੋਇਆ, ਬਹੁਤ ਮੰਦਭਾਗਾ ਹੋਇਆ। ਅਰਚਨਾ ਮਕਵਾਨਾ ਦੀਆਂ ਤਸਵੀਰਾਂ ਬਹੁਤ ਹੋਰ ਲੋਕਾਂ ਨਾਲ ਵੀ ਨੇ ਜਿਨ੍ਹਾਂ ਤੋਂ ਹੋਰ ਵੀ ਸ਼ੰਕੇ ਖੜੇ ਹੁੰਦੇ ਨੇ, ਪਰ ਇਹ ਬੀਬੀ ਦਾ ਹੁਣ ਵਿਕਟਮ ਕਾਰਡ ਖੇਡਣਾ ਤੇ ਵਿਕਟਮ ਕਾਰਡ ਖੇਡਣ ਦੇ ਵਿੱਚ ਇਹ ਕਹਿਣਾ ਕਿ ਮੈਨੂੰ ਬਲਾਤਕਾਰ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ, ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ, ਔਰ ਉਲਟਾ ਇੱਕ ਕਾਨੂੰਨ ਦਾ ਸਾਹਮਣਾ ਕਰਨ ਦੀ ਬਜਾਏ ਹੁਣ ਕਾਨੂੰਨੀ ਛਤਰੀ ਹਾਸਲ ਕਰ ਲਈ ਹੈ। ਖੈਰ, ਆਪਾਂ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।